बिस्मिल्लाहिर्रहमानिर्रहीम। पंजाबी मतालिया कुरान सूरा अल मायदा दी आयात 50 ਤੋਂ 56। ਇਹਨਾਂ ਆਇਤਾਂ ਤੋਂ ਪਹਿਲੇ ਯਹੂਦਾ ਨਸਾਰਾ ਦੇ ਜਰਾਇਮ ਦੱਸੇ ਨੇ ਇਸ ਸੂਰਾ ਅਲ ਮਾਇਦਾ 'ਚ, ਜਿਹੜੀਆਂ ਪਿਛਲੀ ਅਸੀਂ ਮਤਾਲਿਆ ਕੀਤਾ ਹੈ। ਤੇ ਉਹ ਦੱਸਣ ਤੋਂ ਬਾਅਦ ਮੁਸਲਮਾਨਾਂ ਨੂੰ ਇਹ ਨਸੀਹਤ ਕੀਤੀ ਹੈ ਕਿ ਤੁਹਾਨੂੰ ਇਹਨਾਂ ਨਾਲ ਕਿਹੋ ਜਿਹਾ ਤਲਕ ਰੱਖਣਾ ਚਾਹੀਦਾ ਹੈ, ਕਿਉਂਕਿ ਖਾਸ ਕਿਸਮ ਦੇ ਮਾਹੌਲ 'ਚ ਇੱਕ ਟੈਨਸ਼ਨ ਦੇ ਮਾਹੌਲ 'ਚ ਇਹ ਗੱਲ ਅੱਲਾਹ ਤਾਲਾ ਨੇ ਕੀਤੀ ਹੈ। ਇਹ ਨਾਰਮਲ ਨਹੀਂ ਚੀਜ਼ਾਂ ਹੋ ਰਹੀਆਂ, ਬੜੀ ਟੈਨਸ਼ਨ ਹੈ, ਜੰਗਾਂ ਹੋ ਰਹੀਆਂ ਨੇ। ਇਹ ਮਦੀਨੇ 'ਚ ਸੂਰਾ ਆਈ ਹੈ ਤੇ ਉੱਥੇ ਕਸ਼ਮਕਸ਼ ਜਿਹੜੀ ਹੈ ਉਹ ਅਰੂਜ ਤੇ ਪ੍ਰੈਕਟੀਕਲੀ ਇੱਕ ਦੂਜੇ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਸਾਜ਼ਿਸ਼ਾਂ ਹਰ ਕਿਸਮ ਦੀ ਜਿਹੜਾ ਹੈ ਨਾ ਉਹ ਮਾਹੌਲ ਗਰਮ ਹੈ। ਅੱਲਾਹ ਦੀ ਜਮਾਤ, ਅੱਲਾਹ ਦੇ ਰਸੂਲ ਨੂੰ ਖਤਮ ਕਰਨ ਦੀ ਕੋਸ਼ਿਸ਼, ਉਹਨਾਂ ਦਾ ਮਿਸ਼ਨ ਖਤਮ ਕਰਨ ਦੀ ਕੋਸ਼ਿਸ਼ ਹੈ ਆਖਰੀ ਦਰਜੇ 'ਚ, ਔਰ ਉਹਦੇ ਤਕਰੀਬਨ ਸਾਰੀਆਂ ਤਾਕਤਾਂ ਆਪਸ 'ਚ ਇਤਾਦ ਕਰ ਲਏ ਹੈ। ਯਹੂਦੀਆਂ, ਈਸਾਈਆਂ, ਮੁਸ਼ਰਕਾਂ ਆਪਸ ਦੇ ਇਖਤਲਾਫਾਤ ਮਿਟਾ ਕੇ ਇਸ ਮਿਸ਼ਨ ਤੇ ਕੰਮ ਕਰ ਰਹੇ ਨੇ ਕਿ ਇਹ ਨਹੀਂ ਹੋਣਾ ਚਾਹੀਦਾ, ਬਾਕੀ ਸਾਰਾ ਕੁਝ ਬਾਅਦ ਚ ਵੇਖਾਂਗੇ। ਤੇ ਉਸ ਮਾਹੌਲ 'ਚ ਅੱਲਾਹ ਤਾਲਾ ਦੱਸਿਆ ਕਿ ਕਿਸ ਤਰ੍ਹਾਂ ਦੇ ਤਲਕ ਰੱਖਣੇ ਚਾਹੀਦੇ ਨੇ। ਖਾਸ ਮਾਹੌਲ ਹੈ, ਅਮੂਮੀ ਕਾਨੂੰਨ ਨਹੀਂ ਜਿਹੜਾ ਆਮ ਦੁਨੀਆ 'ਚ ਰਾਇਜ ਹੁੰਦਾ, ਕਿਉਂਕਿ ਅੱਲਾਹ ਦਾ ਰਸੂਲ ਮੌਜੂਦ ਹੈ, ਔਰ ਰਸੂਲ ਜਿੱਥੇ ਮੌਜੂਦ ਹੁੰਦਾ ਹੈ ਉੱਥੇ ਅੱਲਾਹ ਤਾਲਾ ਅਮੂਮੀ ਕਾਨੂੰਨ ਤਰੋੜ ਕੇ ਚੀਜ਼ਾਂ ਕਰ ਰਹੇ ਹੁੰਦੇ ਨੇ, ਆਪ ਗਰਾਊਂਡ ਤੇ ਮੌਜੂਦ ਹੁੰਦੇ ਨੇ। ਜਿਸ ਤਰ੍ਹਾਂ ਅੱਲਾਹ ਤਾਲਾ ਜ਼ਮੀਨ ਤੇ ਆ ਕੇ ਤੇ ਆਪਣਾ ਇੱਕ ਐਕਸ਼ਨ ਸ਼ੁਰੂ ਕੀਤੇ ਹੈ ਜਾਂ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਹਵਾਲੇ ਨਾਲ ਮੁਸਲਮਾਨਾਂ ਨੂੰ ਦੱਸਿਆ ਹੈ ਕਿ ਅਸੀਂ ਇਹਨਾਂ ਨੂੰ ਅਜ਼ਾਬ ਦਿਆਂਗੇ ਉਹਨਾਂ ਨੂੰ, ਕਿਉਂਕਿ ਉਸ ਹਾਲਾਤ ਇਸ ਤਰ੍ਹਾਂ ਦੇ ਨਹੀਂ ਨਜ਼ਰ ਆ ਰਹੇ, ਕਮਜ਼ੋਰ ਨਜ਼ਰ ਆ ਰਹੀ ਹੈ ਸਾਰਾ ਕੁਝ। ਲੇਕਿਨ ਅੱਲਾਹ ਤਾਲਾ ਤਸੱਲੀ ਵੀ ਦਿੰਦੇ ਨੇ ਕਿ ਅੱਲਾਹ ਦੇ ਹੈ ਹੀ ਉਹ ਜਿਹੜਾ ਨਾਮੁਮਕਿਨ ਚੀਜ਼ਾਂ ਨੂੰ ਮੁਮਕਿਨ ਬਣਾਉਣ ਦੇ, ਇਹ ਤੁਹਾਡੇ ਤੇ ਨਹੀਂ ਹੈ ਤਾਕਤ। ਇਹ ਚੀਜ਼ਾਂ ਇਸ ਚੀਜ਼ ਦੀ ਵੀ ਯਕੀਨਦਾਨੀ ਹੈ ਕਿ ਤੁਸੀਂ ਵੇਖੋ ਕਿ ਕਿਸ ਤਰ੍ਹਾਂ ਅੱਲਾਹ ਤਾਲਾ ਤੁਹਾਨੂੰ ਪ੍ਰੋਟੈਕਟ ਕਰਕੇ ਤੇ ਰਸੂਲ ਨੂੰ ਔਰ ਤੁਹਾਡੇ ਵਾਸਤੇ ਕੈਸੇ ਕੈਸੇ ਅਸਬਾਬ ਪੈਦਾ ਕਰ ਰਹੇ ਨੇ। ਜਿਸ ਤਰ੍ਹਾਂ ਸੂਰਾ ਦੁਆ 'ਚ ਦੱਸਿਆ ਕਿ ਤੁਸੀਂ ਯਤੀਮ ਸੋ ਤੇ ਤੁਹਾਨੂੰ ਮੈਂ ਸਹਾਰਾ ਨਹੀਂ ਦਿੱਤਾ, ਕਿਹੜੀ ਚੀਜ਼ ਹੈ ਜਿਹੜੀ ਤੁਹਾਡੇ ਵਾਸਤੇ ਨਹੀਂ ਕੀਤੀ। ਤੇ ਤਸੱਲੀ ਰੱਖੋ, ਪੈਗੰਬਰ ਨੂੰ ਦੱਸਿਆ ਜਾ ਰਿਹਾ ਸੀ। ਤੇ ਉਹ ਦੱਸਿਆ ਕਿ ਇਹਨਾਂ ਨੂੰ ਇਹ ਇੰਜੇ ਨਹੀਂ ਆਈਮਾਈ ਵਈ ਇਹ ਮਾਮਲਾ, ਇਹਦਾ ਕੋਈ ਅੰਜਾਮ, ਇਹਦਾ ਕੋਈ ਨਤੀਜਾ ਨਿਕਲੇਦਾ ਇੱਥੇ ਦੁਨੀਆ ਤੇ। ਔਰ ਉਸ ਤੋਂ ਪਹਿਲੇ ਇਹਨਾਂ ਦੇ ਅੰਦਰ ਸਫਾਈ ਦਾ ਇੱਕ ਦੌਰ ਚਲਾਉਂਦਾ। ਤੇ ਜ਼ਾਹਿਰ ਹੈ ਕਿਸੇ ਵੀ ਜੈਸੇ ਅੱਲਾਹ ਦਾ ਰਸੂਲ ਮੌਜੂਦ ਹੁੰਦਾ ਹੈ ਤੇ ਉਹ ਇੱਕ ਖਾਸ ਅੱਲਾਹ ਤਾਲਾ ਜ਼ਮੀਨ ਤੇ ਆ ਕੇ ਆਪਣੇ ਮਾਮਲਾਤ ਕਰ ਰਹੇ ਹੁੰਦੇ ਨੇ ਰਸੂਲ ਦੇ ਜ਼ਰੀਏ। ਤੇ ਕਿਸੇ ਨੂੰ ਵੀ ਸਜ਼ਾ ਦੇਣ ਤੋਂ ਪਹਿਲੇ ਉਹਨੂੰ ਮੁਕੰਮਲ ਮੌਕਾ ਦਿੱਤਾ ਜਾਂਦਾ ਹੈ, ਉਹਨੂੰ ਹਰ ਸਵਾਲ ਦਾ ਜਵਾਬ ਦਿੱਤਾ ਜਾਂਦਾ ਹੈ, ਉਹਨੂੰ ਹਰ ਚੀਜ਼ ਦੱਸੀ ਜਾਂਦੀ ਹੈ। ਤੇ ਉਹ ਸਫਾਈ ਦਾ ਇੱਕ ਤਜ਼ਕੀਏ ਦਾ ਇੱਕ ਮੁਹਿੰਮ, ਸਫਾਈ ਮੁਹਿੰਮ ਚਲਾਈ ਜਾ ਰਹੀ ਹੈ ਕਿ ਸਾਰੇ ਕੱਲ ਨੂੰ ਇਹ ਕੋਈ ਨਾ ਆਖੇ ਮੈਨੂੰ ਤੇ ਪਤਾ ਨਹੀਂ ਲੱਗਾ, ਮੈਨੂੰ ਤੇ ਇੰਜੇ ਹੀ ਮਾਰ ਦਿੱਤਾ ਗਿਆ ਜਾਂ ਇੰਜੇ ਹੀ ਮੈਨੇ ਤੋਂ ਚੀਜ਼ਾਂ ਕਰ ਦਿੱਤੀਆਂ ਨੇ, ਮੇਰੇ ਨਾਲ ਇੰਨੀ ਸਖਤੀ ਕਰ ਦਿੱਤੀ ਹੈ। ਤੇ ਉਹ ਇੱਕ ਤਜ਼ਕੀਏ ਦਾ ਆਪਣੀ ਜਮਾਤ ਵਾਸਤੇ ਵੀ ਔਰ ਮੁਖਾਲਫੀਨ ਵਾਸਤੇ ਵੀ, ਕਿਉਂਕਿ ਅਜ਼ਮਾਇਆ ਜਾ ਰਿਹਾ ਹੈ, ਲਹਿਦਾ ਕੀਤਾ ਜਾ ਰਿਹਾ ਹੈ ਗਰੁੱਪਾਂ ਨੂੰ, ਜਿਹਦੇ ਵਿੱਚ ਇਹ ਬੜੀ ਗਲਤ ਫਹਿਮੀ ਵੀ ਮੁਸਲਮਾਨਾਂ 'ਚ ਪੈਦਾ ਹੋਈ ਹੈ। ਕੁਰਾਨ ਤੋਂ ਜ਼ਿਆਦਾ ਵਾਕਫ ਨਹੀਂ, ਅਗਲੀਆਂ ਪਿਛਲੀਆਂ ਆਇਤਾਂ ਵੇਖ ਕੇ, ਮਾਹੌਲ ਵੇਖ ਕੇ ਗੱਲ ਨਹੀਂ ਸਮਝਦੇ। ਕੁਰਾਨ ਦੀ ਇੱਕ ਆਇਤ ਨੂੰ ਪਿਕ ਕਰਕੇ ਤੇ ਉਹ ਮਤਲਬ ਹੋਰ ਦਾ ਹੋਰ ਹੋ ਜਾਂਦਾ। ਤੇ ਉੱਥੇ ਕਿਉਂਕਿ ਅੱਲਾਹ ਤਾਲਾ ਆਖਦੇ ਨੇ ਕਿ ਇਸ ਮਾਹੌਲ ਦੀ ਵਜ੍ਹਾ ਤੋਂ ਇਹਨਾਂ ਦੇ ਹੁਣ ਫੈਸਲੇ ਹੋਣੇ ਨੇ। ਇਹ ਇਸ ਤਰ੍ਹਾਂ ਨਹੀਂ ਕਿ ਕੋਈ ਬੰਦਾ ਵਿੱਚੋਂ ਇੰਝ ਆਖੇਦਾ ਕਿ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ, ਜਾਂ ਮੈਂ ਤਾਂ ਉਹ ਸ਼ੱਕ ਦੀ ਬਣਾ ਤੇ ਉਹ ਨਾਲ ਜਾਂਦਾ ਸੀ ਜਾਂ ਉਹਦੇ ਕੋਲ ਬਹਿੰਦਾ ਸੀ। ਇਹ ਸਫਾਈ ਦਾ ਉਹ ਅਸਲ ਵਿੱਚ ਉਹਨਾਂ ਲੋਕਾਂ ਨੂੰ, ਕਾਫਰਾਂ ਨੂੰ ਸੱਚੇ ਲੋਕਾਂ ਤੋਂ ਲਹਿਦਾ ਕਰਨ ਵਾਸਤੇ ਸੀ। ਇਹ ਜਿਹੜਾ ਕਿਉਂਕਿ ਲੋਕਾਂ ਨੂੰ ਲਹਿਦਾ ਕੀਤਾ ਜਾ ਰਿਹਾ, ਹੁਣ ਉਤੋਂ ਬੰਬਾਰੀ ਹੋਣੀ ਹੈ। ਅੱਲਾਹ ਤਾਲਾ ਨਾ ਉਤੋਂ ਹੁਣ ਅਜ਼ਾਬ ਨਾਜ਼ਲ ਕਰਨਾ ਹੈ ਜਿਹੜੇ ਨਾ ਮੰਨਣ ਵਾਲੇ ਨੇ। ਉਹਦੇ ਵਿੱਚ ਅੱਲਾਹ ਤਾਲਾ ਕਿਉਂਕਿ ਆਪ ਕਰ ਰਹੇ ਨੇ, ਇਨਸਾਨੀ ਕੰਮ ਨਹੀਂ। ਤੇ ਅੱਲਾਹ ਤਾਲਾ ਚਾਹੁੰਦੇ ਨੇ ਕਿ ਪਾਸਿਬਲ ਆਤਾ ਕਿ ਲਹਿਦਾ ਲੋਕ ਹੋ ਜਾਣ, ਇੰਝ ਨਾ ਹੋਵੇ ਕਿ ਜਿਹੜੇ ਮੰਨਣ ਵਾਲੇ ਨੇ ਉਹ ਕਿਸੇ ਗਲਤ ਫਹਿਮੀ ਦੀ ਬਣਾ ਤੇ ਉੱਥੇ ਬੈਠੇ ਹੋਣ ਤੇ ਉਹਨਾਂ ਤੇ ਵੀ
ਉਹ ਮਾਮਲਾ ਹੋ ਜਾਏ ਸਜ਼ਾ ਵਾਲਾ ਸਖਤੀ ਜਾਂ ਇਹਦੀ ਮਿਸਾਲ ਇਹ ਸਾਰਾ ਮਾਮਲਾ ਸਮਝਣ ਵਾਸਤੇ ਈਜ਼ੀ ਇੱਕ ਮਿਸਾਲ ਹੈ ਕੁਰਾਨ ਵਿੱਚ ਹੀ ਹੈ ਔਰ ਪੂਰੀ ਦੁਨੀਆ ਇਸ ਨੂੰ ਜਾਣਦੀ ਹੈ। ਹਜ਼ਰਤ ਨੂਹ ਦੀ ਕਸ਼ਤੀ ਵਾਲੀ ਸਾਹਮਣੇ ਰੱਖ ਲਓ ਕਿ ਇਸ ਚੀਜ਼ ਦੀ ਨਿਸ਼ਾਨੀ ਬਣ ਗਈ ਸੀ ਕਸ਼ਤੀ ਕਿ ਜਿਹੜਾ ਕਸ਼ਤੀ 'ਚ ਆ ਕੇ ਬਹਿ ਜਾਏ ਨਾ ਉਹ ਅੱਲਾ ਦੀ ਸਾਈਡ ਤੇ ਆ ਗਿਆ। ਉਹਦੇ ਵਿੱਚ ਉਹ ਮਾਮਲਾ ਸਾਰਿਆਂ ਨੂੰ ਪਤਾ ਕੁਰਾਨ 'ਚ ਆਇਆ ਕਿ ਨੂਹ अलैहिस्सलाम ਦਾ ਬੇਟਾ ਜਿਹੜਾ ਉਹ ਲਹਿਦਾ ਉਹ ਨਹੀਂ ਕਸ਼ਤੀ 'ਚ ਆਇਆ ਤੇ ਉਹਨੂੰ ਬੁਲਾਇਆ ਬਾਪ ਨੇ ਕਿ ਇੱਥੇ ਆ ਜਾ ਬਚਨ ਵਾਲਿਆਂ 'ਚ ਆ ਜਾ। ਉਹ ਨਹੀਂ ਆਇਆ ਤੇ ਬੁਲਾਇਆ ਤੇ ਅੱਲਾਹ ਤਾਲਾ ਆਖਿਆ ਨਹੀਂ ਇਹ ਕਸ਼ਤੀ ਦਾ ਨਹੀਂ ਇਹ ਨਹੀਂ ਉਹ ਸਵਾਰ ਇਹਦਾ ਕਿਉਂਕਿ ਇੱਕ ਰਿਸ਼ਤੇਦਾਰੀ ਦੇ ਬੇਸ ਤੇ ਮਾਮਲੇ ਨਹੀਂ ਹੋਣੇ ਇਹ ਤੇ ਇਲਮ ਅਮਲ ਦੇ ਬਿਨਾ ਤੇ ਮਾਮਲਾਤ ਹੋਣੇ ਨੇ ਤੇ ਇਹ ਨਹੀਂ ਤੁਹਾਡਾ। ਉੱਥੇ ਕਸ਼ਤੀ ਸੀ ਉਹ ਵਾਜ਼ੇ ਇੱਕ ਚੀਜ਼ ਨਜ਼ਰ ਆ ਜਾਂਦੀ ਇੱਥੇ ਕਸ਼ਤੀ ਨਹੀਂ ਲੇਕਿਨ ਮਾਮਲਾ 100% ਉਹ ਹੀ ਹੋ ਰਿਹਾ ਕਿ ਲੋਕਾਂ ਨੂੰ ਆਖਿਆ ਜਾ ਰਿਹਾ ਕਿ ਲਹਿਦਾ ਲਹਿਦਾ ਹੋਵੋ ਤੁਸੀਂ ਅਗਰ ਤੁਹਾਡੇ ਕਾਰੋਬਾਰ ਸਾਜੇ ਨੇ ਅਗਰ ਤੁਹਾਡੇ ਮਾਮਲਾਤ ਜ਼ਾਹਿਰ ਨਸਲਾਂ ਨਾਲ ਇਕੱਠੀਆਂ ਰਹਿ ਰਹੀਆਂ ਸਨ ਉਹਦੇ 'ਚ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ। ਹੁਣ ਇਸ ਤਰ੍ਹਾਂ ਨਹੀਂ ਹੈ ਇਹਦਾ ਕੋਈ ਰਿਜ਼ਲਟ ਨਿਕਲਣੇ ਵਾਲਾ ਜਿਹੜਾ ਕਿ ਰਸੂਲ ਦੀ ਮੌਜੂਦਗੀ 'ਚ ਨਿਕਲਦਾ ਹੈ। ਕਾਨੂੰਨੇ ਇਤਮਾਮੇ ਉਜਤ ਕੁਰਾਨ ਦਾ ਇੱਕ ਕਾਨੂੰਨ ਹੈ ਉਹਦੇ ਤਹਿਤ ਉਹ ਕਸ਼ਤੀ ਦੀ ਮਿਸਾਲ ਹੈ ਤੇ ਕਿ ਨੂਹ ਦੇ ਨਾਲ ਇਹ ਕੌਣ ਹੈ ਮਸਾ ਇਹਦਾ ਉਸ ਇਹ ਸੀ ਕਿ ਰਸੂਲ ਦਾ ਕੌਣ ਸੰਗੀ ਹੈ ਪੱਕਾ ਪੀਡਾ ਔਰ ਖਿਲਾਫ ਕੌਣ ਹੈ। ਜਿਸ ਤਰ੍ਹਾਂ ਨੂਹ अलैहिस्सलाम ਦੇ ਕਸ਼ਤੀ ਵਾਲੇ ਉਹਨਾਂ ਦੇ ਸੰਗੀ ਆਣ ਪੱਕੇ ਪੀਡੇ ਔਰ ਦੂਸਰੇ ਸਾਰੇ ਖਿਲਾਫ ਆ ਔਰ ਸਾਰਿਆਂ ਨੂੰ ਫਨਾ ਕਰ ਦਿੱਤਾ ਗਿਆ ਅੱਲਾਹ ਤਾਲਾ ਨੇ। ਇੱਥੇ ਉਹ ਮਾਮਲਾ ਸਲਾਬ ਪਾਣੀ ਨਾਲ ਕੀਤਾ ਸਲਾਬ ਲਿਆ ਕੇ ਇੱਥੇ ਉਹ ਹੀ ਮਾਮਲਾ 100% ਗੱਲ ਉਹ ਹੀ ਹੈ ਸਾਰਾ ਕੁਝ ਉਹ ਹੀ ਹੋ ਰਿਹਾ ਇੱਥੇ ਕਿਉਂਕਿ ਰਸੂਲ ਦੇ ਨਾਲ ਕੁਝ ਲੋਕਾਂ ਦੀ ਜਮਾਤ ਬਣ ਗਈ ਹੈ ਇੱਕ ਤਾਕਤ ਪੈਦਾ ਹੋ ਗਈ ਹੈ ਤੇ ਇੱਥੇ ਹੁਣ ਅੱਲਾਹ ਤਾਲਾ ਕੁਰਾਨ ਚਾਹੁੰਦੇ ਨੇ ਕਿ ਹੁਣ ਤੁਹਾਡੇ ਜ਼ਰੀਏ ਮੈਂ ਸਜ਼ਾ ਦੇਣੀ ਹੈ ਜਿਹੜੀ ਪਹਿਲੀਆਂ ਕੌਮਾਂ ਪੱਥਰ ਕਿਸੇ ਨੇ ਇਹ ਸੈਯਦਨਾ ਮੂਸਾ अलैहिस्सलाम ਦੇ ਨਾਲ ਵੀ ਜਮਾਤ ਖਲੋ ਗਈ ਸੀ ਉਹਨਾਂ ਦੇ ਤੇ ਸੈਯਦਨਾ ਮੁਹੰਮਦ अलैहिस्सलाम ਜਿਹੜੇ ਨੇ ਇਹਨਾਂ ਦੋਵਾਂ ਦੇ ਮਾਮਲੇ 'ਚ ਕਿਉਂਕਿ ਇਹਨਾਂ ਨਾਲ ਬੰਦੇ ਰਲ ਗਏ ਹਨ ਲੜਨ ਦੇ ਕਾਬਲ ਹੋ ਗਏ ਹਨ ਤੇ ਫਿਰ ਆਖਿਆ ਕਿ ਮੈਂ ਹੁਣ ਉਹ ਹੀ ਸਜ਼ਾ ਜਿਹੜੀ ਸਲਾਬਾਂ ਹੀ ਰੋੜਿਆ ਬੰਦਿਆਂ ਨੂੰ ਜ਼ਲਜ਼ਲੇ ਲਿਆ ਕੇ ਕੌਮਾਂ ਤਬਾਹ ਕੀਤੀਆਂ ਨੇ ਹੁਣ ਤੁਹਾਡੇ ਹੱਥਾਂ ਨਾਲ ਕਰਨੀ ਹੈ ਤੁਹਾਡੀਆਂ ਤਲਵਾਰਾਂ ਨਾਲ। ਇਸ ਚੀਜ਼ ਤੋਂ ਬੜੀ ਗਲਤਫਹਿਮੀ ਪੈਦਾ ਹੋ ਕੇ ਤੇ ਲੋਕ ਇਹਨੂੰ ਅਬਦੀ ਕਾਨੂੰਨ ਸਮਝ ਲੈਂਦੇ ਨੇ ਔਰ ਫਿਰ ਜਹਾਦ ਔਰ ਜੰਗਾਂ ਇਸ ਬੇਸ ਤੇ ਕਰਦੇ ਨੇ। ਨਹੀਂ ਇਹ ਅੱਲਾ ਦਾ ਇੱਕ ਖਾਸ ਕਾਨੂੰਨ ਹੈ ਉੱਥੇ ਹੀ ਰੁਕ ਜਾਂਦਾ ਇਹ ਰਸੂਲ ਦਾ ਹੀ ਹੁੰਦਾ ਰਸੂਲ ਦੇ ਜਾਣ ਤੋਂ ਬਾਅਦ ਇਹ ਖਤਮ ਹੋ ਜਾਂਦਾ। ਅਨਲਾ ਰਸੂਲ ਕੋਈ ਕੰਮ ਸ਼ੁਰੂ ਜਿਹੜਾ ਕਰਕੇ ਜਾਂਦੇ ਨੇ ਉਹ ਬਾਅਦ 'ਚ ਉਹਨਾਂ ਦੇ ਸਾਥੀ ਪੂਰਾ ਕਰਦੇ ਨੇ। ਇਸ ਦੀ ਰੋਸ਼ਨੀ 'ਚ ਇਹਨਾਂ ਆਇਤਾਂ ਦਾ ਮੁਤਾਲਿਆ ਕਰੀਏ ਤੇ ਫਿਰ ਇਹਨਾਂ ਆਇਤਾਂ ਦੀ ਕੁਰਾਨ ਦੀ ਜ਼ਿਆਦਾ ਸਮਝ ਆ ਰਹੀ ਇਸ ਮੌਲ ਦੇ ਮੁਤਾਬਕ ਤੇ ਆਇਤ 50 'ਚ ਅੱਲਾਹ ਤਾਲਾ ਫਰਮਾਉਂਦੇ ਨੇ ਖੁਦਾ ਦੀ ਸ਼ਰੀਅਤ ਨੂੰ ਛੱਡ ਕੇ ਫਿਰ ਇਹ ਗੁੰਮਰਾਹੀ ਦਾ ਫੈਸਲਾ ਚਾਹੁੰਦੇ ਨੇ ਸਵਾਲੀਆ ਨਿਸ਼ਾਨ ਹੈ। ਹਾਲਾਂਕਿ ਇਹਨਾਂ ਲੋਕਾਂ ਲਈ ਅੱਲਾ ਤੋਂ ਬਿਹਤਰ ਕਿਸ ਦਾ ਫੈਸਲਾ ਹੋ ਸਕਦਾ ਹੈ ਜਿਹੜੇ ਖੁਦਾ ਔਰ ਆਖਰਤ ਤੇ ਯਕੀਨ ਰੱਖਦੇ ਨੇ। ਇਸ ਆਇਤ 'ਚ ਅੱਲਾ ਦੇ ਫੈਸਲੇ ਤੋਂ ਮੁਰਾਦ ਤੁਰਾਤ ਹੈ ਇਹ ਪਹਿਲੇ ਦਾ ਕੁਰਾਨ ਹੈ ਤੁਸੀਂ ਕਹਿ ਸਕਦੇ ਹੋ ਸਾਦਾ ਜ਼ਬਾਨ 'ਚ ਸਮਝਣ ਵਾਸਤੇ। ਇਸੇ ਤਰ੍ਹਾਂ ਅੱਲਾ ਦੀ ਕਿਤਾਬ ਹੈ ਜਿਸ ਤਰ੍ਹਾਂ ਕੁਰਾਨ ਹੈ ਤੁਰਾਤ ਜ਼ਬੂਰ ਅੰਜੀਲ ਸਾਰੀਆਂ ਸਾਡੀ ਇਮਾਨੀਅਤ ਦਾ ਹਿੱਸਾ ਅੱਲਾ ਨੇ ਬਣਾਇਆ ਕਿ ਇਹ ਤੁਹਾਡੀ ਇਮਾਨੀਅਤ ਦਾ ਹਿੱਸਾ ਹੈ ਤੁਸੀਂ ਇਹ ਚੀਜ਼ਾਂ ਜਿਹੜੀਆਂ ਨੇ ਇਹਦਾ ਖਾਸ ਖਿਆਲ ਰੱਖਣਾ ਬਈ ਇਹਨਾਂ ਤੇ ਇਮਾਨੀਅਤ ਲੇਕਿਨ ਇਹਨਾਂ ਨੂੰ ਸਮਝਣਾ ਕੁਰਾਨ ਦੀ ਰੋਸ਼ਨੀ 'ਚ ਕੁਰਾਨ ਕਹਿੰਗੇ ਨਵੀਆਂ ਰਸੂਲ ਨਾਲ ਮਨਸੂਬ ਗੱਲਾਂ ਜਿਹੜੀਆਂ ਹਦੀਸ ਜਿਨ੍ਹਾਂ ਨੂੰ ਆਖਦੇ ਨੇ ਔਰ ਪੁਰਾਣੀਆਂ ਕਿਤਾਬਾਂ ਜਿਹੜੀਆਂ ਅੱਲਾ ਦੀਆਂ ਆਪਣੀਆਂ ਕਿਤਾਬਾਂ ਨੇ ਇਨਸਾਨੀ ਕਿਤਾਬਾਂ ਵੀ ਜਿਹੜੀਆਂ ਨੇ ਤੇ ਜਿਹੜੀਆਂ ਅੱਲਾ ਦੀਆਂ ਆਪਣੇ ਉਹਨਾਂ ਨੂੰ ਵੀ ਕੁਰਾਨ ਕਹਿੰਗੇ। ਕੁਰਾਨ ਦੱਸੇ ਦਾ ਕਿ ਇਹ ਗੱਲ ਸਹੀ ਹੈ ਤੇ ਇਹ ਗੱਲ ਤੇ ਇਹ ਯਹੂਦੀਆਂ ਦੀ ਉਹ ਜ਼ਹਨੀਅਤ ਦਾ ਇਸ਼ਾਰਾ ਹੈ ਜਿਹੜੇ ਅੱਲਾ ਦੇ ਹੁਕਮ ਨੂੰ ਜਾਣਦਿਆਂ ਹੋਇਆ ਆਪਣੇ ਮੁਕੱਦਮੇ ਦਾ ਫੈਸਲਾ ਕਿਸੇ ਦੂਸਰੇ ਕਾਨੂੰਨ ਦੇ ਤਹਿਤ ਕਰਾਉਣਾ ਚਾਹੁੰਦੇ ਸਨ ਜਿਹਦੇ ਤੇ ਅਸੀਂ ਮੁਕੰਮਲ ਪਿਛਲੇ ਮਤਾਲੇ 'ਚ ਡਿਸਕਸ ਕਰ ਚੁੱਕੇ ਹਾਂ। ਕੁਰਾਨ ਦਾ ਇਹ ਤਬਸਰਾ ਉਹਨਾਂ ਮੁਸਲਮਾਨਾਂ ਵਾਸਤੇ ਵੀ ਹੈ ਜਿਹੜੇ ਅੱਜ ਸ਼ਰੀਅਤ ਨੂੰ ਜ਼ਾਲਮਾਨਾ ਤੇ ਪੁਰਾਣੇ ਦੌਰ ਦੇ ਕਾਨੂੰਨ ਸਮਝਦੇ ਨੇ। ਇਹ ਉਹਨਾਂ ਵਾਸਤੇ ਵੀ ਉਸ ਟਾਈਮ ਵਾਸਤੇ ਵੀ ਕੁਰਾਨ ਦੇ ਕਈ ਅਹਿਕਾਮਾਤ ਉੱਥੇ ਹੀ ਨੇ। ਇਸ ਤਰ੍ਹਾਂ ਦੇ ਵੀ ਕੁਰਾਨ 'ਚ ਅਹਿਕਾਮਾਤ ਨੇ ਕਿ ਉਹ ਇੱਕ ਹਫ਼ਤੇ 'ਚ ਆਏ ਨੇ ਖਤਮ ਹੋ ਗਏ ਨੇ ਮਿਸਾਲ ਦੇ ਤੌਰ ਤੇ। ਉਸ ਤਰ੍ਹਾਂ ਜਿਹੜੇ ਅਬਦੀ ਨੇ ਸਾਰੀਆਂ ਚੀਜ਼ਾਂ ਤੇ ਉਹ ਮੁਸਲਮਾਨ ਜਿਹੜੇ ਅੱਜ ਵੀ ਸਮਝਦੇ ਨੇ ਸ਼ਰੀਅਤ ਦੇ ਕਾਨੂੰਨ ਇਸ ਤਰ੍ਹਾਂ ਹੀ ਨੇ ਜਿਸ ਤਰ੍ਹਾਂ ਕੋਈ ਬੰਦੇ ਅੱਜ ਕਾਨੂੰਨ ਬਣਾ ਰਹੇ ਨੇ ਉਹਦੇ 'ਚ ਅੱਲਾਹ ਤਾਲਾ ਕੋਈ ਖਾਸ ਚੀਜ਼ ਨਹੀਂ ਪਾਈ
ਸਿਰਫ ਇਹ ਕਿ ਅੱਜ ਬੰਦੇ ਕਾਨੂੰਨ ਬਣਾਉਂਦੇ ਨੇ ਉਸੇ ਅੱਲਾਹ ਤਾਲਾ ਜਿਹੜੇ ਬਣਾਏ ਨੇ ਉਹਨਾਂ ਨੂੰ ਸ਼ਰੀਅਤ ਦੇ, ਲੇਕਿਨ ਬੇਸ ਅਸੂਲ ਚ ਸਾਰਾ ਕੁਝ ਉਹ ਇੱਕ ਹੀ ਚੀਜ਼ ਹੁੰਦੀ ਹੈ, ਉਹਦੇ 'ਚ ਕੋਈ ਫਰਕ ਨਹੀਂ। ਹੱਕ ਤਲਫੀ ਤੇ ਕਾਨੂੰਨ ਬਣਾਏ ਜਾਂਦੇ ਨੇ, ਕਿਸੇ ਨਾਲ ਨਾਕ ਜ਼ਿਆਦਤੀ ਤੇ ਉਹ ਅੱਲਾ ਨੇ ਵੀ ਬਣਾਏ ਨੇ, ਬੰਦਿਆਂ ਨੇ ਵੀ ਬਣਾਏ ਨੇ, ਔਰ ਉਸੇ ਅਸੂਲ ਦੇ ਤਹਿਤ ਬਣਦੇ ਨੇ। ਆਇਤ 51 ਚ ਅੱਲਾਹ ਤਾਲਾ ਫਰਮਾਉਂਦੇ ਨੇ, ਐ ਈਮਾਨ ਵਾਲਿਓ ਤੁਸੀਂ ਇਹਨਾਂ ਯਹੂਦੀਆਂ ਨੂੰ ਆਪਣਾ ਦੋਸਤ ਨਾ ਬਣਾਓ, ਇਹ ਇੱਕ ਦੂਜੇ ਦੇ ਦੋਸਤ ਨੇ, ਔਰ ਯਾਦ ਰੱਖੋ ਜੇ ਤੁਹਾਡੇ ਵਿੱਚੋਂ ਇਸ ਵਾਰਨਿੰਗ ਤੋਂ ਬਾਅਦ ਵੀ ਇਹਨਾਂ ਨੂੰ ਆਪਣਾ ਦੋਸਤ ਬਣਾਉਂਦਾ ਹੈ ਤੇ ਉਹ ਫਿਰ ਇਹਨਾਂ ਵਿੱਚੋਂ ਹੀ ਗਿਣਿਆ ਜਾਏਗਾ। ਸੱਚੀ ਗੱਲ ਤੇ ਹੈ ਕਿ ਅੱਲਾ ਇਹਨਾਂ ਜ਼ਾਲਮਾਂ ਨੂੰ ਰਾਹ ਨਹੀਂ ਵਿਖਾਉਂਦਾ। ਇਹਦੇ ਚ ਇਹ ਆਇਤ ਇਸ ਤੋਂ ਬੜੀ ਅਹਿਮ ਹੈ, ਇੱਕ ਤੇ ਇਸ ਵਜ੍ਹਾ ਤੋਂ ਬੜੀ ਅਹਿਮ ਹੈ ਕਿ ਇਹਦੇ ਤੇ ਮੁਸਲਮਾਨਾਂ ਨੇ ਕੁਝ ਨੇ ਜਿਨ੍ਹਾਂ ਕੁਰਾਨ ਤੋਂ ਨਾ ਵਾਕਿਫ, ਖਾਸ ਕਰ ਮੁਸਲਮਾਨਾਂ ਨੇ ਇਹ ਯਹੂਦੀਆਂ ਨੂੰ ਪਰਮਾਨੈਂਟ ਦੁਸ਼ਮਣ ਬਣਾਇਆ। ਅੱਲਾ ਦਾ ਕਾਨੂੰਨ ਹੀ ਨਹੀਂ ਹੈ ਇਹ। ਇਸ ਤਰ੍ਹਾਂ ਦੀ ਸਮਝਣ ਵਾਸਤੇ ਇੱਕ ਗੱਲ ਇੱਕ ਜਿਸ ਨੇ ਸਮਝਣੀ ਹੋਵੇ ਕਿ ਸਾਡੇ ਆਪਣੇ ਭਾਈਆਂ 'ਚ ਦੁਸ਼ਮਣੀ ਹੋ ਜਾਂਦੀ ਹੈ, ਸਾਡਿਆਂ ਕਜ਼ਨਾਂ ਨਾਲ, ਸਾਡੇ ਪਿੰਡ, ਸਾਡੇ ਪੁਰਾਣਿਆਂ ਦੋਸਤਾਂ ਨਾਲ, ਰਿਸ਼ਤੇਦਾਰਾਂ ਨਾਲ ਦੁਸ਼ਮਣੀ ਹੋ ਜਾਂਦੀ ਹੈ, ਤੇ ਉਹ ਕਿਆ ਅੱਲਾ ਨੇ ਇੱਕ ਦੂਜੇ ਦਾ ਦੁਸ਼ਮਣ ਬਣਾ ਕੇ ਘੱਲਿਆ? ਨਹੀਂ, ਅੱਲਾ ਨੇ ਕਿਸੇ ਵੀ ਇਨਸਾਨ ਨੂੰ ਕਿਸੇ ਦੂਜੇ ਇਨਸਾਨ ਦਾ ਦੁਸ਼ਮਣ ਬਣਾ ਕੇ ਨਹੀਂ ਪੈਦਾ ਕੀਤਾ। ਇਹ ਹਾਲਾਤ ਹੁੰਦੇ ਨੇ ਜਿਹੜੇ ਦੁਸ਼ਮਣ ਬਣਾਉਂਦੇ ਨੇ ਔਰ ਸੱਜਣ ਬਣਾਉਂਦੇ ਨੇ, ਔਰ ਕਰੀਬ ਕਰਦੇ ਨੇ ਔਰ ਦੂਰ ਹੁੰਦੇ ਨੇ। ਇਹ ਇਨਸਾਨੀ ਮਾਮਲਾਤ ਹੁੰਦੇ ਨੇ, ਉੱਥੇ ਵੀ ਇਹੀ ਹੋ ਰਹੇ ਨੇ। ਉੱਥੇ ਅੱਲਾ ਆਖਿਆ ਕਿ ਇਹਨਾਂ ਜਿਹੜੇ ਸਾਹਮਣੇ ਬੈਠੇ ਨੇ, ਜਿਹੜੇ ਰਸੂਲ ਦੀ ਦੁਸ਼ਮਣੀ ਤੇ ਮੁਸਲਮਾਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ, ਮੁਸ਼ਤਰਕਾ ਇੱਕ ਉਹਨਾਂ ਕੈਂਪ ਬਣਾ ਲਿਆ, ਆਪਣੇ ਇਖਤਲਾਫਾਤ ਖਤਮ ਕਰਕੇ ਸਿਰਫ ਰਸੂਲ ਅੱਲਾ ਦੇ ਖਿਲਾਫ, ਅੱਲਾ ਦੇ ਖਿਲਾਫ ਇੱਕ ਜਥਾ ਤਿਆਰ ਕਰ ਲਿਆ, ਤੇ ਉਹਨਾਂ ਨਾਲ ਇਸ਼ਾਰਾ ਕਰਕੇ ਜਿਹੜੇ ਸਾਹਮਣੇ ਨੇ ਉਹਨਾਂ ਵਿੱਚ ਵੀ ਅੱਲਾ ਤਾਲਾ ਪੈਂਦੇ ਨੇ ਕਿ ਸਾਰੇ ਯਹੂਦੀ ਨਹੀਂ ਗਲਤ, ਸਾਰੇ ਈਸਾਈ ਨਹੀਂ ਗਲਤ। ਤੇ ਲੇਕਿਨ ਉਹ ਮੁਸਲਮਾਨਾਂ ਨੇ ਨਾ ਅਗਲੀ ਗੱਲ ਵੇਖੀ ਹੈ ਨਾ ਪਿਛਲੀ, ਉਹ ਜੀ ਯਹੂਦੀ। ਇਹ ਅੱਲਾ ਦਾ ਕਾਨੂੰਨ ਹੀ ਨਹੀਂ ਕਿ ਲੋਕਾਂ ਨੂੰ ਦੁਸ਼ਮਣ ਇੱਕ ਦੂਜੇ ਦਾ। ਇਹ ਤਾਂ ਜ਼ਿਆਦਤੀ ਹੈ ਕਿ ਅੱਲਾ ਤਾਲਾ ਨੇ ਫਿਤਰਤਨ ਬੰਦਿਆਂ ਨੂੰ ਇੱਕ ਦੂਜੇ ਦਾ ਦੁਸ਼ਮਣ ਬਣਾ ਕਰ ਦਿੱਤਾ। ਨਹੀਂ, ਇੰਨੀ ਵਾਜ਼ੇ ਮਿਸਾਲ ਹੈ ਕਿ ਤੁਸੀਂ ਆਪਣੇ ਕਜ਼ਨਾਂ ਨਾਲ ਕਈ ਵਾਰੀ ਕਤਲਾਂ ਦੀ ਦੁਸ਼ਮਣੀ, ਜਾਂ ਆਪਣੇ ਪਿੰਡ 'ਚ ਭਾਈਆਂ ਨਾਲ, ਪੁਰਾਣਿਆਂ ਦੋਸਤਾਂ ਨਾਲ, ਕਾਰੋਬਾਰੀ ਸ਼ਰਾਕਤਦਾਰਾਂ ਨਾਲ ਹੋ ਜਾਂਦੀ ਹੈ ਕਿ ਨਸਲਾਂ ਤਬਾਹ ਹੋ ਜਾਂਦੀਆਂ, ਲੇਕਿਨ ਉਹ ਫਿਰ ਰਾਜ਼ੀ ਵੀ ਹੋ ਜਾਂਦੇ ਨੇ। ਐਸੀ ਕੋਈ ਗੱਲ ਨਹੀਂ। ਇਹ ਨਾ ਕੁਰਾਨ ਇਹਦੇ ਇਹ ਸਾਰੀਆਂ ਗਲਤ ਫਹਿਮੀਆਂ ਜਿਹੜੀਆਂ ਕੁਰਾਨ ਤੇ ਤਦੱਬਰ ਨਾ ਕਰਨ ਦੀ ਵਜ੍ਹਾ ਤੋਂ ਸਮਝਦੇ। ਸਭ ਤੋਂ ਪਹਿਲੀ ਗਲਤੀ ਇਹ ਹੈ ਕਿ ਇਹ ਹੁਕਮ ਖਾਸ ਹੈ, ਆਮ ਨਹੀਂ। ਇਹ ਖਾਸ ਇੱਕ ਮੌਕੇ ਵਾਸਤੇ ਉੱਥੇ ਹੀ ਖਤਮ ਹੋ ਜਾਂਦਾ। ਉਸ ਤਰ੍ਹਾਂ ਦੀ ਸੂਰਤ ਹਾਲ ਫਿਰ ਵੀ ਬਣਦੀ, ਫਿਰ ਵੀ ਹੈ ਫੈਲੇ ਦੇ ਇਹ, ਲੇਕਿਨ ਇਹ ਨਹੀਂ ਕਿ ਅੱਲਾਹ ਤਾਲਾ ਨੇ ਕਿਸੇ ਨੂੰ ਕਿਸੇ ਦਾ ਦੁਸ਼ਮਣ ਬਣਾ ਦਿੱਤਾ ਹੈ। ਯਾਨੀ ਇਹ ਉਸ ਵਕਤ ਦੇ ਯੋਧਨ ਸਾਰਾ ਵਾਸਤੇ ਕਿ ਨਾ ਇਹ ਕਿਆਮਤ ਦੇ ਯੋਧੀਆਂ ਤੱਕ ਯੋਧਨ ਸਾਰਾ ਵਾਸਤੇ ਨਹੀਂ। ਇਹ ਸਭ ਪਾਸੀਬਲ ਹੀ ਨਹੀਂ। ਦੀਨ ਦੀ ਮਜਮੂਈ ਸੂਰਤ ਹਾਲ ਰੱਖ ਕੇ ਸਾਹਮਣੇ ਵੇਖੀਏ, ਅੱਲਾ ਦੇ ਕੰਮ ਕਰਨ ਦੇ ਵੇਖੀਏ, ਪੈਗੰਬਰਾਂ ਦੇ ਅਹਿਕਾਮਾਤ ਵੇਖੀਏ, ਤੇ ਇਹ ਤੇ ਇਸ ਤਰ੍ਹਾਂ ਤੇ ਹੁੰਦਾ ਹੀ ਨਹੀਂ। ਕਿਉਂ ਅੱਲਾਹ ਤਾਲਾ ਕਿਸੇ ਨੂੰ ਕਿਸੇ ਦਾ ਦੁਸ਼ਮਣ ਬਣਾਉਣ ਦੇ ਮਕਸਦ ਕੀ, ਹਕਮਤ ਕੀ ਹੋਵੇ ਦੀ? ਨਹੀਂ, ਇਹ ਤੇ ਬਣ ਜਾਂਦੀਆਂ ਨੇ ਚੀਜ਼ਾਂ, ਖਾਸ ਹੈ, ਆਮ ਨਹੀਂ। ਯਾਨੀ ਇਹਦੇ ਵਿੱਚ ਇੱਕ ਬੜੀ ਮਿਸਾਲ ਹੈ, ਮੂਸਾ अलैहिस्सलाम ਜਿਹੜੇ ਨੇ ਉਹਨਾਂ ਦੇ ਦੌਰ 'ਚ ਜਿਸ ਬਛੜਾ ਬਣਾ ਲਿਆ ਸੀ, ਉਹ ਮੁਸਲਮਾਨ ਹੀ ਸਨ ਸਾਰੇ, ਰਸੂਲ ਦੇ ਮੰਨਣ ਵਾਲੇ। ਤਾਂ ਉਹਨਾਂ ਆਖਿਆ ਸੀ ਭਾਈਆਂ ਨੂੰ ਵੱਢੋ, ਕਤਲ ਕੀਤਾ ਗਿਆ ਸੀ, ਔਰ ਉਹਨਾਂ ਕੀਤਾ ਸੀ। ਭਾਈਆਂ ਨੇ ਜਿਹੜੇ ਉਹ ਬਛੜੇ ਵਾਲੇ ਬਣਾਉਣ ਵਾਲਾ ਜਿਹੜੇ ਵੀ ਲੋਕ ਸਨ, ਉਹਨਾਂ ਦੇ ਘਰਾਂ ਜਾ ਕੇ ਨਾ ਕਰਕੇ ਆਪਣੇ ਭਾਈ ਨੂੰ ਕਤਲ ਕੀਤਾ ਸੀ ਅੱਲਾ ਦੇ ਹੁਕਮ ਦੇ। ਕਿਆ ਉਹ ਦੁਸ਼ਮਣ ਸਨ ਇੱਕ ਦੂਜੇ ਦੇ? ਨਹੀਂ, ਲੇਕਿਨ ਉਹਨਾਂ ਨੇ ਕਤਲ ਕੀਤਾ। ਕਤਲ ਅੱਲਾ ਨੇ ਆਖਿਆ ਦੁਸ਼ਮਣ। ਇਹ ਵਕਤੀ ਚੀਜ਼ਾਂ ਹੁੰਦੀਆਂ ਨੇ, ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ। ਬਲਕਿ ਇਹ ਉਹਨਾਂ ਯਹੂਦੀਆਂ ਤੇ ਈਸਾਈਆਂ ਵਾਸਤੇ ਜਿਹੜੇ ਅੱਲਾ ਦੇ ਰਸੂਲ ਦੇ ਮੁਖਾਤਬ ਸਨ, ਸਾਹਮਣੇ ਅੱਲਾ ਦੇ ਰਸੂਲਾਂ ਦੇ ਜਿਸ ਮੁਖਾਤਬ ਹੁੰਦੇ ਨਾ, ਉਸ ਵੇਲੇ ਅੱਲਾ ਜਿਹੜੀਆਂ ਚੀਜ਼ਾਂ ਆਖਰਤ 'ਚ ਕਰਨੀਆਂ ਨੇ ਨਾ, ਉਹ ਅੱਲਾ ਤਾਲਾ ਦੁਨੀਆ ਤੇ ਕਰਕੇ ਵਿਖਾ ਰਹੇ ਹੁੰਦੇ ਨੇ। ਜਨਮ ਦੇ ਫੈਸਲੇ ਜਿਸ ਤਰ੍ਹਾਂ ਪੂਰੀ ਦੁਨੀਆ ਦੇ ਸਾਹਮਣੇ ਇੱਕ ਤਜਰਬਾ ਕਰਕੇ ਵਿਖਾ ਰਹੇ, ਵੇਖੋ ਮੈਂ ਅੱਲਾ, ਮੇਰੀ ਤਾਕਤ ਵੇਖੋ, ਔਰ ਮੈਂ ਕੀ ਕਰ ਸਕਣਾ, ਤੇ ਮੰਨੋ ਔਰ ਆਪਣੀ ਆਖਰਤ ਸੰਵਾਰੋ। ਉਹਨਾਂ ਦਾ ਮਸਲਾ ਇਹ ਸੀ ਕਿ ਉਹ ਰਸੂਲਾਂ ਨੇ ਆਂਦਿਆਂ ਨੇ ਝੂਠੇ ਨੇ ਚੁਟਰਾਉਂਦੇ ਹਨ, ਔਰ ਉਹਨਾਂ ਨੇ ਆਪ ਨਾਲ ਝਗੜੇ ਤੇ ਜੰਗਾਂ ਕੀਤੀਆਂ ਜਿਹੜੇ ਆਪ ਦੇ ਮੁਖਾਲਫ ਸਨ, ਅੱਲਾ ਦੇ ਨੁਮਾਇੰਦੇ ਦੇ ਮੁਖਾਲਫ। ਵੈਸੇ ਵੀ ਜਿਹੜੇ ਉੱਥੇ ਆਪਸ 'ਚ ਉਸੇ ਤਰ੍ਹਾਂ ਜੇ ਅਗਰ ਸੈਯਦਨਾ ਅਬੂ ਬਕਰ ਦੀ ਜ਼ਾਤੀ ਸੈਯਦ 'ਚ ਕਿਸੇ ਨਾਲ ਦੁਸ਼ਮਣੀ ਹੈ ਜਾਂ ਇਸ ਤਰ੍ਹਾਂ ਚੀਜ਼ਾਂ, ਤੇ ਉਹਦਾ ਨਹੀਂ ਸੀ ਇਹ ਮਾਮਲਾ। ਇਹ ਤੇ ਅੱਲਾ ਦੇ ਨਾਲ ਜਿਹੜੀ ਜਮਾਤ ਖੜੀ ਹੈ, ਅੱਲਾ ਕਮਾਂਡ ਕਰ ਰਹੇ ਨੇ ਉਹਨਾਂ ਨੂੰ, ਉਹਨਾਂ ਦੀ ਵਜ੍ਹਾ ਤੋਂ ਇਹ ਚੀਜ਼ਾਂ ਸਨ। ਬਾਕੀ ਇਲਾਕਿਆਂ ਦੇ ਯਹੂਦੀਆਂ ਤੇ ਈਸਾਈਆਂ ਵਾਸਤੇ ਉੱਥੇ ਹੀ ਰਹਿਣ ਵਾਲੇ ਜਿਹੜੇ ਯਹੂਦੀ ਈਸਾਈ ਨੇ,
ਉਹਨਾਂ ਵਿੱਚ ਹੀ ਉਹਨਾਂ ਨਾਲ ਉਹਨਾਂ ਵਾਸਤੇ ਕੋਈ ਹੁਕਮ ਨਹੀਂ ਸੀ। ਹੋਰ ਵੀ ਬੜੇ ਸਨ, ਲੇਕਿਨ ਉਹਨਾਂ ਦਾ ਨਹੀਂ। ਉਹ ਜਿਹੜੇ ਸਾਹਮਣੇ ਤੁਹਾਡੇ ਨਾਲ ਸਰਕਸ਼ੀ ਇਖਤਿਆਰ ਕਰਕੇ ਰਸੂਲ ਦੇ ਸਾਹਮਣੇ, ਅੱਲਾ ਦੇ ਸਾਹਮਣੇ ਖਲੋਤੇ। ਦੂਜੀ ਗਲਤਫਹਿਮੀ ਹੈ ਕਿ ਯਹੂਦੀ ਔਰ ਈਸਾਈ ਕਿਉਂਕਿ ਮੱਕਾ ਦੇ ਦੂਸਰੇ ਮੁਸ਼ਕਾਂ ਮਿਲ ਗਏ ਸਨ, ਪਾਰਟੀ ਬਣ ਗਏ ਹਨ, ਇਸ ਵਾਸਤੇ ਹੁਕਮ ਆਇਆ ਕਿ ਉਹਨਾਂ ਨਾਲ ਐਸੇ ਤਲਕਾਤ ਨਾ ਰੱਖੋ। ਇਹਨਾਂ ਨੇ ਆਖਿਆ ਵੀ ਹੁਣ ਤੋਂ ਕਿਉਂਕਿ ਤੁਹਾਨੂੰ ਸਜ਼ਾ ਲੱਭਣੀ ਹੈ, ਤੇ ਇਸ ਤਰ੍ਹਾਂ ਤਲਕਾਤ ਨਾ ਜਿਹਦੇ ਨਾਲ ਤੁਹਾਡੇ ਕੋਲ ਕੋਈ ਇਹ ਮਾਲੂਮਾਤ ਜਾਂ ਅੰਦਰ ਦੇ ਐਸੀ ਗੱਲ ਨਾ ਜਾਣ ਲੈਣ ਵੀ ਉਹਨਾਂ ਨਾਲ ਨਾ ਜ਼ਿਆਦਾ, ਕਿਉਂਕਿ ਹਰ ਬੰਦਾ ਇੰਨਾ ਸਮਾਰਟ ਨਹੀਂ ਹੁੰਦਾ। ਆਂਦੇ ਹਨ ਕਿ ਇਹਨਾਂ ਨਾਲ ਨਾ ਤੁਸੀਂ ਜਾ ਕੇ ਇੰਨੀਆਂ ਪਿੰਗਾਂ ਵਧਾਓ, ਕਿਉਂ? ਹੁਣ ਟੈਨਸ਼ਨ ਦਾ ਮਾਹੌਲ ਹੈ। ਬਚਾਉਣ ਵਾਸਤੇ, ਜੰਗ ਤੋਂ ਬਚਣ ਵਾਸਤੇ, ਬਚਾਉਣ ਵਾਸਤੇ ਮਾਜਰੇ ਨੇ ਅਗਲੇ ਨੇ ਸਾਰੀ ਕਹਾਣੀ ਦੱਸ ਆਏ ਹੁਣ, ਔਰ ਅੱਲਾ ਦੇ ਰਸੂਲ ਦਾ ਮਨਸੂਬਾ ਨਾਕਾਮ ਹੋ ਗਿਆ ਹੋਵੇ। ਇਹ ਹੋਈਆਂ ਨੇ ਚੀਜ਼ਾਂ। ਲੇਕਿਨ ਇਹ ਇਸ ਤਰ੍ਹਾਂ ਦਾ ਜਿਹੜਾ ਤਲਕ ਹੈ ਜਿਹਦਾ ਸਮਝਦਾਰ ਲੋਕਾਂ ਦਾ, ਜਿਹਦਾ ਕੋਈ ਨੁਕਸਾਨ ਨਹੀਂ, ਉਸਦੀ ਕੋਈ ਮਨਾ ਉਸ ਟਾਈਮ ਵੀ ਨਹੀਂ ਕਿ ਉਹ ਬਲੈਂਕਟ ਇੱਕ ਕਰ ਦਿੱਤਾ ਕਿ ਕਿਸੇ ਵੀ, ਉਸੇ ਪਤਾ ਹੁੰਦਾ ਸੀ ਜਿਸ ਤਰ੍ਹਾਂ ਹਰ ਮਾਸ਼ਰੇ 'ਚ ਪਤਾ ਹੁੰਦਾ ਕਿ ਇਹ ਲੋਕ ਨੇਕ ਨੀਅਤ ਨੇ, ਇਹ ਜੋ ਕਰਦੇ ਨੇ ਅੱਛੇ ਤਰੀਕੇ ਨਾਲ। ਇਸ ਆਇਤ 'ਚ ਅੱਲਾ ਨੇ ਉਹਨਾਂ ਯਹੂਦੀਆਂ ਦਾ ਮੁਸਤਕਬਲ ਵੀ ਦੱਸ ਦਿੱਤਾ ਹੈ ਕਿ ਇਹ ਦੀਨ ਔਰ ਦੁਨੀਆ 'ਚ ਅੱਲਾ ਦੀ ਮਾਇਤ ਤੋਂ ਮਹਿਰੂਮ ਰਹਿਣ ਦੇ, ਇਸ ਲਈ ਮੁਸਲਮਾਨਾਂ ਨੂੰ ਉਹਨਾਂ ਨਾਲ ਕੋਈ ਤਲਕ ਨਹੀਂ ਰੱਖਣਾ ਚਾਹੀਦਾ। ਇਸ ਆਇਤ ਦੀ ਦਾਈ ਖਾਸ ਹੋਣ ਦਾ ਮਜ਼ੀਦ ਵਜ੍ਹਾ ਅਗਲੀਆਂ ਇਹ ਆਇਤ ਵੀ ਕਿੰਨੀਆਂ ਖਾਸ ਨੇ। ਇੱਕ ਖਾਸ ਮਾਹੌਲ ਵਾਸਤੇ ਇਹ ਕਿ ਇਹ ਯਹੂਦੀ ਤੁਹਾਡੇ ਦੁਸ਼ਮਣ ਨੇ। ਇਹ ਉਹਦੀ ਜਿਹੜੀਆਂ ਅਗਲੀਆਂ ਆਇਤਾਂ ਹੈ ਹੁਣ 52 ਤੋਂ ਲੈ ਕੇ 56 ਤੱਕ ਨੇ, ਇਹਨਾਂ ਵਿੱਚ ਵੀ ਤੁਹਾਨੂੰ ਨਜ਼ਰ ਆਵੇਗਾ ਕਿ ਅੱਲਾਹ ਤਾਲਾ ਵੇਖੋ ਇਹਦੇ ਤੋਂ ਪਤਾ ਪਿਆ ਲੱਗਦਾ ਕਿ ਇਹ ਤੇ ਇੱਕ ਖਾਸ ਲੋਕ ਨੇ ਜਿਨ੍ਹਾਂ ਵਾਸਤੇ ਕੀਤੀ ਗਈ। ਇਸ ਲਈ ਤੁਸੀਂ ਵੇਖਦੇ ਹੋ ਜਿਨ੍ਹਾਂ ਦੇ ਦਿਲਾਂ 'ਚ ਮੁਨਾਫਕਤ ਦੀ ਬਿਮਾਰੀ ਹੈ, ਉਹ ਇਹਨਾਂ ਨਾਲ ਪਿੰਗਾਂ ਵਧਾਉਂਦੇ ਨੇ, ਆਖਦੇ ਨੇ ਕਿ ਸਾਨੂੰ ਖਤਰਾ ਹੈ ਕਿ ਕਿਸੇ ਮੁਸੀਬਤ 'ਚ ਨਾ ਫਸ ਜਾਈਏ। ਇਸ ਵਾਸਤੇ ਮੁਮਕਨ ਹੈ ਕਿ ਅੱਲਾ ਤੁਹਾਨੂੰ ਫਤਹ ਦੇ ਦੇਵੇ ਜਾਂ ਆਪਣੀ ਤਰਫੋਂ ਕੋਈ ਹੋਰ ਗੱਲ ਜ਼ਾਹਰ ਕਰ ਦੇਵੇ, ਤੇ ਇਹਨਾਂ ਨੂੰ ਇਸ ਚੀਜ਼ ਨੂੰ ਪਛਤਾਣਾ ਪਵੇ ਜਿਹੜੀ ਇਹ ਆਪਣੇ ਦਿਲਾਂ ਵਿੱਚ ਲੁਕਾਏ ਹੋਏ ਨੇ, ਲੁਕਾ ਕੇ ਬੈਠੇ ਨੇ। ਇਹਦਾ ਮਤਲਬ ਇਹ ਦੱਸਿਆ ਹੈ ਜਿਹੜੇ ਲੋਕ ਯਹੂਦੀਆਂ ਨਾਲ ਦੋਸਤੀਆਂ ਪਾ ਰਹੇ ਨਾ, ਉਹਨਾਂ ਦਾ ਅਸਲ ਮਸਲਾ ਕੀ ਹੈ। ਉਹ ਅਸਲ 'ਚ ਮੁਨਾਫਿਕ ਨੇ। ਉਹ ਇਸ ਤਰ੍ਹਾਂ ਦੇ ਹੁੰਦੇ ਨੇ ਲੋਕ ਜਿਹੜੇ ਫੁੱਫੀਆਂ ਦਵਾਂ ਘਰਾਂ ਦੇ ਬਣ ਕੇ ਜੀਣਾ ਪਸੰਦ ਕਰਦੇ ਨੇ। ਉਹ ਖਿਆਲ ਕਰਦੇ ਨੇ ਕਿ ਅਗਰ ਮੁਸਲਮਾਨਾਂ ਨੂੰ ਮੁਸ਼ਰਕਾਂ ਹੱਥੋਂ ਸ਼ਿਕਸਤ ਹੋ ਜਾਏਗੀ ਤਾਂ ਉਹਨਾਂ ਦਾ ਕੀ ਹਾਲ ਹੋਵੇਗਾ। ਮਤਲਬ ਆਪਣੇ ਦਿਲ 'ਚ ਹੀ ਡਰ ਹੈ ਕਿ ਥੋੜੀ ਜਮਾਤ ਹੈ, ਇਹਨਾਂ ਨੂੰ ਜੇ ਕੁੱਟ ਪੈ ਗਈ ਤੇ ਅਸੀਂ ਕਿੱਧਰ ਜਾਣਦੇ। ਮੁਨਾਫਕਤ ਤਾਂ ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਇਹ ਗੱਲ ਉਹਨਾਂ ਨੂੰ ਸਿਵਾਏ ਪਛਤਾਣ ਦੇ ਹੋਰ ਕੋਈ ਫਾਇਦਾ ਨਹੀਂ ਦੇ ਸਕਦੀ। ਇਹ ਜਿਹੜੀਆਂ ਤੁਸੀਂ ਦਿਲੇ 'ਚ ਅਰਮਾਨ ਲੈ ਕੇ ਫਿਰਦੇ ਜਾਂ ਤੁਹਾਡੇ ਵਹਿਮ ਵਸਵਸੇ ਨੇ, ਇਹ ਬਿਲਕੁਲ ਕੋਈ ਐਸੀ ਗੱਲ ਨਹੀਂ। ਇਹ ਅੱਲਾ ਦੇ ਜਮਾਤ ਹੈ ਔਰ ਕੁਰਾਨ ਦਾ ਨਜ਼ੂਲ ਹੋ ਰਿਹਾ, ਔਰ ਅੱਲਾਹ ਤਾਲਾ ਹਰ ਚੀਜ਼ ਦੇ ਉਸੇ ਸਬੂਤ ਪੇਸ਼ ਹੋ ਰਹੇ ਨੇ ਨਾਲ ਨਾਲ। ਕਿੱਥੇ ਇੱਕ ਬੜਾ ਬੰਦਾ ਖੜਾ ਹੋ ਕੇ ਤੇ ਕੈਸੀ ਗੱਲ ਕਰਦਾ, ਔਰ ਫਿਰ ਦੁਨੀਆ ਨੂੰ ਕਿਸ ਲੈਵਲ ਤੇ ਲੈ ਆਇਆ। ਪੂਰਾ ਮੁਆਸ਼ਰਾ ਮਾਰਨੇ ਵਾਸਤੇ ਪਿੱਛੇ ਫਿਰ ਰਿਹਾ, ਲੇਕਿਨ ਮਾਰ ਖਾ ਕੇ ਜਾ ਰਹੇ ਨੇ। ਇਹ ਜੰਗੇ ਬਦਰ ਹੋ ਚੁੱਕੀ ਥੀ ਉਸ ਵੇ ਗੱਲ ਪਰ। ਅੱਗੇ ਆਇਤ 53 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਯਕੀਨ ਰੱਖੋ ਇਹਨਾਂ ਨਾਲ ਇਹੀ ਹੋਵੇਗਾ। ਔਰ ਈਮਾਨ ਵਾਲੇ ਉਸ ਵਕਤ ਆਖਣਦੇ ਕਿ ਇਹ ਉਹ ਹੀ ਹੈ ਅੱਲਾਹ ਦੇ ਨਾਂ ਦੀਆਂ ਵੱਡੀਆਂ ਵੱਡੀਆਂ ਕਸਮਾਂ ਖਾ ਕੇ ਯਕੀਨ ਦਵਾਉਂਦੇ ਸਨ ਕਿ ਉਹ ਤੁਹਾਡੇ ਨਾਲ ਨੇ। ਅਫਸੋਸ ਇਹਨਾਂ ਦੇ ਸਾਰੇ ਨੇਕ ਅਮਲ ਜ਼ਾਇਆ ਹੋ ਗਏ, ਨਾਮਰਾਦ ਹੋ ਕੇ ਰਹਿ ਗਏ। ਅੱਲਾਹ ਨੇ ਇਹਨਾਂ ਮੁਨਾਫਿਕਾਂ ਨੂੰ ਦੱਸਿਆ ਇਹ ਲੋਕ ਆਪਣੀ ਮੁਨਾਫਕਤਾਂ ਦੀ ਵਿੱਚ ਕਾਮਯਾਬ ਨਹੀਂ ਹੋਣਦੇ। ਇਹਨਾਂ ਦੀ ਅਸਲੀਅਤ ਵੀ ਮੁਸਲਮਾਨਾਂ ਤੇ ਜ਼ਾਹਿਰ ਹੋ ਜਾਏਗੀ, ਔਰ ਫਿਰ ਸਾਰਿਆਂ ਦੇ ਸਾਹਮਣੇ ਇਹਨਾਂ ਦੀਆਂ ਕਸਮਾਂ ਤੇ ਝੂਠੇ ਵਾਅਦਿਆਂ ਦੀ ਹਕੀਕਤ ਸਾਹਮਣੇ ਆ ਜਾਏਗੀ। ਇਹ ਆਮ ਹਾਲਾਤ 'ਚ ਤਾਂ ਨਹੀਂ ਹੁੰਦਾ ਉੱਥੇ, ਕਿਉਂਕਿ ਅੱਲਾਹ ਤਾਲਾ ਬਰਾਏ ਰਾਸਤ ਮੁਖਾਤਬ ਨੇ, ਹਰ ਮਾਮਲਾ ਵੇਖ ਰਹੇ ਨੇ, ਕਰ ਰਹੇ ਨੇ, ਕਮਾਂਡ ਕਰ ਰਹੇ ਨੇ। ਇਹ ਉੱਥੇ ਇਹ ਚੀਜ਼ਾਂ ਹੁੰਦੀਆਂ ਨੇ ਕਿ ਅੱਲਾਹ ਤਾਲਾ ਉੱਤੋਂ ਦੱਸ ਰਹੇ ਹੁੰਦੇ ਨੇ, ਦਿਲਾਂ ਦੇ ਹਾਲ ਵੀ ਦੱਸ ਰਹੇ ਹੁੰਦੇ ਨੇ ਲੋਕਾਂ ਨੂੰ। ਆਇਤ 54 'ਚ ਅੱਲਾਹ ਤਾਲਾ ਫਰਮਾਉਂਦੇ ਨੇ, ਈਮਾਨ ਵਾਲਿਓ ਰਵੱਈਆ ਦੀਨ ਤੋਂ ਫਿਰ ਜਾਣ ਦਾ ਰਵੱਈਆ ਹੈ। ਯਾਦ ਰੱਖੋ ਜਿਹੜਾ ਤੁਹਾਡੇ ਵਿੱਚੋਂ ਆਪਣੇ ਦੀਨ ਤੋਂ ਫਿਰੇਗਾ, ਅੱਲਾ ਨੂੰ ਉਸ ਦੀ ਕੋਈ ਪਰਵਾਹ ਨਹੀਂ। ਇਸ ਲਈ ਕਿ ਅੱਲਾ ਬਹੁਤ ਛੇਤੀ ਇੰਜ ਦੇ ਲੋਕ ਪੈਦਾ ਕਰੇਗਾ ਜਿਨ੍ਹਾਂ ਨਾਲ ਉਹ ਮੁਹੱਬਤ ਕਰੇਗਾ, ਔਰ ਉਹ ਅੱਲਾ ਨਾਲ ਮੁਹੱਬਤ ਕਰਨ ਦੇ। ਉਹ ਮੁਸਲਮਾਨਾਂ ਤੇ ਨਰਮ ਤੇ ਇਹਨਾਂ ਮੁਨਕਰਾਂ ਤੇ ਖਿਲਾਫ ਸਖਤ ਹੋਣ ਦੇ, ਅੱਲਾ ਦੀ ਰਾਹ ਯਾਦ ਕਰਨ ਦੇ, ਔਰ ਜਿਸ ਗੱਲ ਕਰਨ ਵਾਲਿਆਂ ਦੀ ਗੱਲ ਦੀ ਕੋਈ ਪਰਵਾਹ ਨਹੀਂ ਕਰਨ ਦੇ, ਔਰ ਕਿਸੇ ਗੱਲ ਕਰਨ ਵਾਲਿਆਂ ਦੇ ਗੱਲ ਦੀ ਕੋਈ ਪਰਵਾਹ ਨਹੀਂ ਕਰਨ ਦੇ। ਇਹ ਅੱਲਾ ਦਾ ਫਜ਼ਲ ਹੈ, ਔਰ ਆਪਣੇ ਕਾਨੂੰਨ ਔਰ ਹਕਮਤ ਦੇ ਮੁਤਾਬਕ ਜਿਸ ਨੂੰ ਚਾਹੇਗਾ ਅਤਾ ਫਰਮਾਏਗਾ। ਅੱਲਾ ਬੜੀ ਵੁਸਅਤ ਰੱਖਣ ਵਾਲਾ ਹੈ ਔਰ ਸਾਰਾ ਕੁਝ ਜਾਣਦਾ ਹੈ। ਇਸ
आज च अल्लाह ताला ने मुसलमानों ਨੂੰ ਖਬਰਦਾਰ ਕੀਤਾ ਹੈ ਕਿ ਅੱਲਾ ਮੁਸਲਮਾਨਾਂ ਦੀ ਮਦਦ ਦਾ ਵੀ ਮੁਤਾਜ ਨਹੀਂ। ਤੁਸੀਂ ਜਿਹੜੇ ਇਹ ਪੇ ਸਮਝਦੇ ਹੋ ਨਾ ਕਿ ਤੁਹਾਡੇ ਤੋਂ ਬਗੈਰ ਅੱਲਾ ਨੂੰ ਮਸਾਇਲ ਬਣਦੇ, ਐਸੀ ਕੋਈ ਗੱਲ ਨਹੀਂ। ਇਹ ਤਾਂ ਤੁਹਾਡੇ ਤੇ ਅੱਲਾ ਦੀ ਰਹਿਮਤ ਹੈ ਕਿ ਤੁਸੀਂ ਅੱਲਾ ਦੀ ਸਾਈਡ ਤੇ ਖਲੋਤੇ ਹੋ। ਜਿਹੜੇ ਅੱਲਾ ਦੇ ਦੀਨ ਤੋਂ ਮੂੰਹ ਮੋੜਨ ਦੇ, ਜਿਹੜਾ ਬੰਦਾ ਪਰਾ ਹੁੰਦਾ ਹੈ, ਅੱਲਾ ਨੂੰ ਉਹਦੀ ਜਗ੍ਹਾ ਹੋਰ ਲੋਕਾਂ ਨੂੰ ਪੈਦਾ ਔਰ ਹੋ ਰਹੇ ਹੁੰਦੇ ਨੇ ਪੂਰੀ ਇਨਸਾਨੀਅਤ ਦੀ ਸਟੇਜ। ਅੱਲਾ ਨੂੰ ਹੋਰ ਲੋਕ ਲੱਭ ਜਾਣਦੇ। ਅੱਲਾ ਤਾਲਾ ਸੂਰਾ ਬਕਰਾ ਜੀ ਆਂਦੇ ਗੱਲ ਬਣਾਉਂਦੇ ਨੇ ਕਿ ਜੇ ਤੁਸੀਂ ਨਹੀਂ ਤੇ ਹੋਰ ਬੜੇ ਨੇ, ਤੁਹਾਡੀ ਜਗ੍ਹਾ ਹੋਰ ਲੈਣਾ ਲੱਗੀਆਂ ਨੇ ਲੋਕਾਂ ਦੀਆਂ ਔਰ ਉਹ ਤੁਹਾਡੇ ਤੋਂ ਜ਼ਿਆਦਾ ਈਮਾਨ ਵਾਲੇ ਔਰ ਫਰਮਾਨ ਬਰਦਾਰ ਹੁੰਦੇ। ਇਹ ਵੀ ਵਾਜ਼ੇ ਕੀਤਾ ਹੈ ਕਿ ਅੱਲਾ ਦੀ ਹਦਾਇਤ ਦਾ ਕਾਨੂੰਨ ਬੇਲਾ ਕੇ ਜਿਹੜਾ ਹਦਾਇਤ ਦੀਆਂ ਸ਼ਰਤਾਂ ਪੂਰੀ ਕਰੇ ਉਹੀ ਹਦਾਇਤ ਪਾਉਂਦੇ। ਨਹੀਂ ਕਿ ਤੁਸੀਂ ਨਾਂ ਲਿਖ ਲਿਆ ਜਾਂ ਖਾਸ ਹੁਲੀਆ ਬਣਾ ਲਿਆ। ਦਿਨ ਚ ਹੁਲੀਆ ਤਾਂ ਵੈਸੇ ਹੀ ਕੋਈ ਨਹੀਂ ਹੁੰਦਾ, ਲੇਕਿਨ ਇਸ ਤਰ੍ਹਾਂ ਨਹੀਂ, ਤੁਸੀਂ ਮੁਕੰਮਲ ਸਰੈਂਡਰ ਕਰਨਾ। ਔਰ ਜਿਹੜਾ ਜਿੰਨਾ ਸਰੈਂਡਰ ਕਰੇਗਾ, ਮੁਸਲਮਾਨ ਅਗਰ ਘੱਟ ਸਰੈਂਡਰ ਕਰ ਰਿਹਾ ਮੁਸਲਮਾਨ ਨਾਲ ਤੋ ਓਨਾ ਹੀ ਘੱਟ ਹੈ। ਔਰ ਅਗਰ ਦੂਸਰਾ ਜ਼ਿਆਦਾ ਕਰ ਰਿਹਾ ਤੇ ਅੱਲਾ ਦੇ ਅੱਗੇ ਸਰੈਂਡਰ ਕਰਨ ਦਾ ਤੇ ਮਾਮਲਾ ਹੋਵੇਗਾ ਇਲਮੀ ਔਰ ਅਮਲੀ ਵੱਲ ਨਾਲ। ਜਿਹੜਾ ਹਿਦਾਇਤ ਦੀਆਂ ਸ਼ਰਤਾਂ ਪੂਰੀਆਂ ਕਰੇਗਾ ਉਹ ਹਿਦਾਇਤ ਤੇ। ਅੱਲਾ ਦੀ ਮਰਜ਼ੀ ਦਾ ਮਤਲਬ ਇਹ ਨਹੀਂ ਕਿ ਅੱਲਾ ਹਦਾਇਤ ਦੇ ਹੱਕਦਾਰਾਂ ਨੂੰ, ਇਹਦਾ ਇਹ ਨਹੀਂ ਮਤਲਬ ਕਿ ਅੱਲਾ ਤਾਲਾ ਆਪਣੇ ਕੋਲੋਂ ਹਦਾਇਤ ਨਹੀਂ ਦਿੰਦੇ ਤੇ ਨਹੀਂ। ਇਹ ਇਨਸਾਨ ਦੀ ਤਰਫੋਂ ਇਨੀਸ਼ੀਏਟ ਹੁੰਦਾ ਹੈ ਇਹ ਸਾਰਾ ਕੰਮ, ਕਿਉਂਕਿ ਅੱਲਾ ਤਾਲਾ ਆਪ ਮੁਸਲਤ ਲੋਕਾਂ ਦੇ ਚੀਜ਼ਾਂ ਕਰਨ ਤੇ ਉਹ ਤਾਂ ਫਿਰ ਇਰਾਦਾ ਇਖਤਿਆਰ ਕਿੱਧਰ ਗਿਆ। ਫਿਰ ਮੇਰਾ ਉਹਦੇ ਚ ਕੀ ਗੁਨਾਹ ਹੈ, ਦੂਸਰਿਆਂ ਲੋਕਾਂ ਦਾ ਕੀ ਗੁਨਾਹ ਹੈ। ਤੇ ਅੱਲਾ ਤਾਲਾ ਇਹ ਵੀ ਨਹੀਂ ਕਰਦਾ ਕਿ ਯਹੂਦੀਆਂ ਜਾਂ ਜ਼ਬਰਦਸਤੀ ਕਿਸੇ ਨੂੰ ਹਦਾਇਤ ਤੋਂ ਮਹਿਰੂਮ ਰੱਖੇ ਔਰ ਜ਼ਬਰਦਸਤੀ ਕਿਸੇ ਨੂੰ ਨੇਕ ਬਣਾਏ। ਫਿਰ ਉਹ ਤੁਹਾਡਾ ਇਨਸਾਨ ਦਾ ਕਿ ਇਨਸਾਨ ਨੇ ਖੁਦ ਇਹ ਚੀਜ਼ਾਂ ਆਪਣੀ ਮਿਹਨਤ ਨਾਲ ਕਮਾਈ ਕਰਨੀ ਹੈ। ਉਹ ਕਈ ਮੁਸਲਮਾਨ ਹੋ ਕੇ ਨਹੀਂ ਕਰਦੇ, ਕਈ ਅੱਲਾ ਦੇ ਮੁਖਾਲਫ ਸਾਈਡ ਤੇ ਖੜੇ ਹੋ ਕੇ ਅੱਲਾ ਦੀਆਂ ਅੱਗੇ ਸਰੈਂਡਰ ਕਰ ਰਹੇ ਹੁੰਦੇ ਨੇ ਕਈਆਂ ਚੀਜ਼ਾਂ 'ਚ। ਤੇ ਇਹ ਇਸ ਦੇ ਮੁਤਾਬਕ ਫੈਸਲੇ ਹੋਣੇ ਨੇ। ਅੱਲਾ ਦੀ ਮਰਜ਼ੀ ਇਨਸਾਫ ਤੇ ਹੱਕ ਸੱਚ ਵਾਲੀ ਹੁੰਦੀ ਹੈ ਔਰ ਉਹ ਝੂਠੇ ਨੂੰ ਸੱਚਾ ਤੇ ਸੱਚੇ ਨੂੰ ਝੂਠਾ ਨਹੀਂ ਬਣਾਉਂਦਾ। ਹਾਂ, ਉਹਦੇ ਵਿੱਚ ਐਕਸੈਪਸ਼ਨਸ ਹੁੰਦੀਆਂ ਨੇ। ਅੱਲਾ ਤਾਲਾ ਦਾ ਇਹ ਨਹੀਂ ਕਿ ਸੱਚਿਆਂ ਨੂੰ ਝੂਠਾ, ਝੂਠਿਆਂ ਨੂੰ ਸੱਚੇ ਬਣਾ ਰਿਹਾ। ਉਹਦੇ 'ਚ ਐਕਸੈਪਸ਼ਨ ਹੁੰਦੀਆਂ ਨੇ। ਕਈ ਵਾਰੀ ਜੁਰਮਾਂ ਦੀ ਨੋਈਅਤ ਇੰਦੀ ਹੁੰਦੀ, ਜਿਸ ਤਰ੍ਹਾਂ ਸ਼ਿਰਕ ਅਗਰ ਕਿਸੇ ਨੇ ਕਰ ਦਿੱਤਾ, ਮੁਸਲਮਾਨ ਹੈ ਭਾਵੇਂ ਉਹ ਮੁਖਾਲਫ ਹੈ, ਉਹਦੇ ਨਿੱਕੇ ਸਾਰੇ ਨੇਕੀਆਂ ਔਰ ਸਾਰਾ ਕੁਝ ਵਾਸ਼ ਆਊਟ ਹੋ ਜਾਣਾ। ਸ਼ਿਰਕ ਹਾਵੀ ਹੋ ਗਿਆ, ਉਹ ਐਸਾ ਵੱਡਾ ਗੁਨਾਹ ਹੈ। ਇਹ ਗੱਲਾਂ 'ਚ ਇਹ ਆਲਰੇਡੀ ਸ਼ਾਮਲ ਹੁੰਦਾ ਸਮਝਣ ਵਾਸਤੇ। ਜਿਹੜੀ ਗੱਲ ਕਰ ਰਹੇ ਹੁੰਦਾ ਕਿ ਇਹਦੇ 'ਚ ਜਿਵੇਂ ਆਖੀਦਾ ਨਾ ਕਿ ਅੱਲਾ ਤਾਲਾ ਜਿੰਨਾ ਕੋਈ ਅੱਲਾ ਤਾਲਾ ਦੇ ਆਖੇ ਲੱਗਦਾ ਉਨਾ ਹੀ ਉਹ ਹਦਾਇਤ ਯਾਫਤਾ ਹੈ। ਤੇ ਉਹਦੇ ਵਿੱਚ ਉਹ ਵੀ ਤਰਤੀਬ ਇੱਕ ਹੁੰਦੀ ਹੈ ਕਿ ਅਗਰ ਸ਼ਿਰਕ ਕਿਸੇ ਮੁਸਲਮਾਨ ਨੇ, ਪੈਗੰਬਰ ਨੇ ਕਿਸੇ ਨੇ ਕਰ ਦਿੱਤਾ ਤਾਂ ਅੱਲਾ ਤਾਲਾ ਕੁਰਾਨ ਚਾਹੁੰਦੇ ਨੇ ਉੱਡ ਗਿਆ, ਬਸ ਸਾਰਾ ਕੁਝ ਖਤਮ ਹੋ ਗਿਆ ਉਹਦੇ ਵਾਸਤੇ। 55 ਆਇਤ ਚ ਅੱਲਾ ਤਾਲਾ ਆਂਦੇ ਨੇ ਤੁਹਾਡੇ ਦੋਸਤ ਨਹੀਂ, ਤੁਹਾਡੇ ਸੱਚੇ ਦੋਸਤ ਹੈ ਅਸਲ ਚ ਅੱਲਾ ਔਰ ਉਸ ਦੇ ਰਸੂਲ ਔਰ ਉਹ ਈਮਾਨ ਵਾਲੇ ਨੇ ਜਿਹੜੇ ਬੜੇ ਨੀਵੇਂ ਤੇ ਨਿੱਕੇ ਬਣ ਕੇ ਨਮਾਜ਼ ਅਦਾ ਕਰਦੇ ਨੇ ਤੇ ਜ਼ਕਾਤ ਦਿੰਦੇ ਨੇ। ਉਸ ਵੇਲੇ ਦੀ ਜਿਹੜੇ ਵੀ ਇਹਨਾਂ ਚੀਜ਼ਾਂ ਅੱਲਾ ਅੱਗੇ ਸਰੈਂਡਰ ਕਰ ਰਹੇ ਨੇ ਉਹ ਨੇ ਲੋਕ। ਇਸ ਆਇਤ ਚ ਅੱਲਾ ਨੇ ਸੱਚੇ ਈਮਾਨ ਤੇ ਤਵੱਕਲ ਰੱਖਣ ਵਾਲਿਆਂ ਦੀ ਗੱਲ ਕੀਤੀ ਹੈ ਔਰ ਉਹਨਾਂ ਦੀ ਨਿਸ਼ਾਨੀ ਵੀ ਬਿਆਨ ਕੀਤੀ ਹੈ ਕਿ ਉਹ ਨਮਾਜ਼ ਤੇ ਜ਼ਕਾਤ ਦੇਣ ਵਾਲੇ ਹੁੰਦੇ ਨੇ। ਅੱਜ 56 ਚੱਲਾਂ ਆਉਂਦੇ ਨੇ ਔਰ ਜਿਹੜੇ ਅੱਲਾ ਔਰ ਉਸ ਦੇ ਰਸੂਲ ਔਰ ਸੱਚੇ ਈਮਾਨ ਵਾਲਿਆਂ ਨੂੰ ਆਪਣਾ ਦੋਸਤ ਬਣਾ ਲੈਣ ਦੇ ਉਹ ਹੀ ਫਤਹ ਪਾਣ ਦੇ। ਇਸ ਲਈ ਕਿ ਅੱਲਾ ਦੀ ਜਮਾਤ ਹੀ ਹੈ ਜਿਹੜੀ ਫਤਹ ਯਾਬ ਹੋਵੇਗੀ। ਇੱਥੇ ਹੁਣ ਉਸ ਟੈਂਸ਼ਨ 'ਚ ਅੱਲਾ ਤਾਲਾ ਕਹਿੰਦੇ ਨੇ ਕਿ ਇੱਥੇ ਮੈਂ, ਕਿਉਂਕਿ ਹੁਣ ਤੇ ਮੈਂ ਮੌਜੂਦ ਜ਼ਮੀਨ ਤੇ ਮਾਮਲਾ ਸਾਰਾ ਕਰ ਰਿਹਾ ਆਪਣੇ ਰਸੂਲ ਦੇ ਜ਼ਰੀਏ, ਤੇ ਇਹਦਾ ਤੇ ਇੱਥੇ ਤੁਹਾਨੂੰ ਅੱਖਾਂ ਦੇ ਸਾਹਮਣੇ ਔਰ ਨਜ਼ਰ ਆ ਗਿਆ ਸੀ। ਇਹ ਵੀ ਨਹੀਂ ਕਿ ਉਹ ਕੋਈ ਮਹੀਨੇ ਜਾਂ ਉਸ ਵੇਲੇ ਪੂਰੀ ਦੁਨੀਆ ਦੀ ਬਾਦਸ਼ਾਹੀ ਦੇ ਦਿੱਤੀ ਔਰ ਜਿਹੜੇ ਮੁਸ਼ਰਕ ਸਨ ਉਹਨਾਂ ਨੂੰ ਜੋ ਜੋ ਕਿਸੇ ਨੇ ਜੁਰਮ ਕੀਤਾ ਉਹਦੇ ਹਿਸਾਬ ਨਾਲ ਉਹਨਾਂ ਨੂੰ ਸਜ਼ਾ ਮਿਲ ਗਈ। ਇਹ ਮੁਸਲਮਾਨਾਂ ਨੂੰ ਬਿਸ਼ਾਰਤ ਦਿੱਤੀ ਜਾ ਰਹੀ ਹੈ ਉਸ ਵੇਲੇ। ਔਰ ਉਸ ਵੇਲੇ ਪਸ਼ੀਨ ਗੋਈ ਹੈ, ਉਸ ਟਾਈਮ ਇਹ ਪਸ਼ੀਨ ਗੋਈ ਸੀ ਜਿਹਦੇ ਤੇ ਜਿਹੜੀ ਮੰਨਣਾ ਬੜਾ ਮੁਸ਼ਕਲ ਕੰਮ ਸੀ ਕਿ ਨਸੇ ਭੱਜੇ ਜਿਹੜੇ ਲੋਕ ਨੇ ਆਪਣੇ ਘਰਾਂ ਤੋਂ ਛੱਡ ਕੇ ਤੇ ਮਦੀਨੇ ਆ ਕੇ ਪਨਾਹ ਲਈ ਤੇ ਇਹਨਾਂ ਦੀ ਇਹ ਕਿ ਦੁਨੀਆ ਤੇ ਗਾਲਬ ਆਉਣ ਦੇ। ਇਹ ਮੁਸਲਮਾਨਾਂ ਨੂੰ ਉਸ ਵੇਲੇ ਉਸ ਟਾਈਮ ਤੇ ਖਲੋ ਕੇ ਵੇਖੀਏ ਤੇ ਉਹ ਇੰਝ ਹੀ ਹੈ ਜਿਵੇਂ ਵੀ ਨਾਮੁਮਕਿਨ ਇੱਕ ਚੀਜ਼ ਦੱਸੀ ਜਾ ਰਹੀ ਹੈ ਜਿਹਦੇ 'ਚ ਇਨਸਾਨੀ ਜ਼ਹਿਨ ਨੂੰ ਮੰਨਣ ਲੱਗਿਆ ਬੜੀ ਕੋਸ਼ਿਸ਼ ਔਰ ਬੜਾ ਈਮਾਨ ਔਰ ਬੜਾ ਇਲਮ ਅਕਲ ਦਾ ਇਸਤੇਮਾਲ ਕਰਨਾ ਪੈਂਦਾ। ਜਦੋਂ ਮੁਸਲਮਾਨਾਂ ਦੀ ਫਤਹ ਦੀ ਜ਼ਾਹਿਰ ਨਿਸ਼ਾਨੀ ਆਣੀ ਕੋਈ ਨਾ ਕੋਈ ਸੋਚ ਵੀ ਨਹੀਂ ਸਕਦਾ ਅਸਦੇ ਸਨ ਲੋਕ। ਹੁਣ ਅਸੀਂ ਇਹਨਾਂ ਹੀ ਆਇਤਾਂ ਦਾ ਰਵਾਂ ਤਰਜਮਾ ਖੁਦਾ ਦੀ ਸ਼ਰੀਅਤ ਨੂੰ ਛੱਡ ਕੇ ਫਿਰ ਇਹ ਗੁੰਮਰਾਹੀ ਦਾ ਫੈਸਲਾ ਚਾਹੁੰਦੇ ਨੇ। ਹਾਲਾਂਕਿ ਇਹਨਾਂ ਲੋਕਾਂ ਲਈ ਅੱਲਾ ਤੋਂ ਬਿਹਤਰ ਕਿਸ ਦਾ ਫੈਸਲਾ ਹੋ ਸਕਦਾ ਹੈ ਜਿਹੜੇ ਖੁਦਾ ਔਰ ਆਖਰਤ ਤੇ
ਯਕੀਨ ਰੱਖਦੇ ਨੇ। ਇਹ ਈਮਾਨ ਵਾਲਿਓ, ਤੁਸੀਂ ਇਹਨਾਂ ਯਹੂਦੀ ਨਸਾਰਾਂ ਨੂੰ ਆਪਣਾ ਦੁਸ਼ਮਣ ਨਾ ਬਣਾਓ, ਇਹ ਇੱਕ ਦੂਜੇ ਦੇ ਦੋਸਤ ਨੇ। ਔਰ ਯਾਦ ਰੱਖੋ, ਜੇ ਤੁਹਾਡੇ ਵਿੱਚੋਂ ਇਸ ਚੁਣੌਤੀ ਤੋਂ ਬਾਅਦ, ਵਾਰਨਿੰਗ ਤੋਂ ਬਾਅਦ ਇਹਨਾਂ ਨੂੰ ਆਪਣਾ ਦੋਸਤ ਬਣਾਉਂਦਾ ਹੈ, ਤੇ ਉਹ ਫਿਰ ਇਹਨਾਂ ਵਿੱਚੋਂ ਹੀ ਗਿਣਿਆ ਜਾਏਗਾ। ਸੱਚੀ ਗੱਲ ਇਹ ਹੈ ਕਿ ਅੱਲਾ ਇਹਨਾਂ ਜ਼ਾਲਮਾਂ ਨੂੰ ਰਾਹ ਨਹੀਂ ਵਿਖਾਉਂਦਾ। ਇਸ ਲਈ ਤੁਸੀਂ ਵੇਖਦੇ ਹੋ ਜਿਨ੍ਹਾਂ ਦੇ ਦਿਲਾਂ 'ਚ ਮੁਨਾਫਕਤ ਦੀ ਬਿਮਾਰੀ ਹੈ, ਔਰ ਇਹਨਾਂ ਨਾਲ ਪਿੰਗਾਂ ਵਧਾਉਂਦੇ ਨੇ, ਆਖਦੇ ਨੇ ਕਿ ਸਾਨੂੰ ਖਤਰਾ ਹੈ ਕਿ ਕਿਸੇ ਮੁਸੀਬਤ ਵਿੱਚ ਨਾ ਫਸ ਜਾਈਏ। ਇਹ ਇਸ ਵਾਸਤੇ ਮੁਮਕਿਨ ਹੈ ਕਿ ਅੱਲਾ ਤੁਹਾਨੂੰ ਫਤਹ ਦੇ ਦੇਵੇ ਜਾਂ ਆਪਣੀ ਤਰਫੋਂ ਕੋਈ ਹੋਰ ਗੱਲ ਜ਼ਾਹਰ ਕਰ ਦੇਵੇ, ਤੇ ਇਹਨਾਂ ਨੂੰ ਇਸ ਚੀਜ਼ ਤੋਂ ਪਛਤਾਣਾ ਪਵੇ ਜਿਹੜੀ ਆਪਣੇ ਦਿਲਾਂ ਵਿੱਚ ਛੁਪਾ ਕੇ ਬੈਠੇ ਨੇ। ਯਾਦ ਰੱਖੋ, ਇਹਨਾਂ ਨਾਲ ਇਹੀ ਹੋਵੇਗਾ। ਔਰ ਈਮਾਨ ਵਾਲੇ ਉਸ ਵਕਤ ਆਖਣਦੇ ਕਿ ਇਹ ਉਹ ਹੀ ਨੇ ਜਿਹੜੇ ਅੱਲਾ ਦੇ ਨਾਲ ਨਾਂ ਦੀਆਂ ਵੱਡੀਆਂ ਵੱਡੀਆਂ ਕਸਮਾਂ ਖਾ ਕੇ ਯਕੀਨ ਦਿਵਾਉਂਦੇ ਸਨ ਕਿ ਉਹ ਤੁਹਾਡੇ ਨਾਲ ਨੇ। ਅਫਸੋਸ, ਇਹਨਾਂ ਦੇ ਸਾਰੇ ਨੇਕ ਅਮਲ ਜ਼ਾਇਆ ਹੋ ਗਏ ਔਰ ਇਹ ਨਾਮੁਰਾਦ ਹੋ ਕੇ ਰਹਿ ਗਏ। ਈਮਾਨ ਵਾਲਿਓ, ਇਹ ਰਵੱਈਆ ਦੀਨ ਤੋਂ ਫਿਰ ਜਾਣ ਵਾਲਾ ਰਵੱਈਆ ਹੈ। ਯਾਦ ਰੱਖੋ, ਜਿਹੜਾ ਤੁਹਾਡੇ ਵਿੱਚੋਂ ਆਪਣੇ ਦੀਨ ਤੋਂ ਫਿਰੇਦਾ, ਅੱਲਾ ਨੂੰ ਉਸ ਦੀ ਕੋਈ ਪਰਵਾਹ ਨਹੀਂ। ਇਸ ਲਈ ਕਿ ਅੱਲਾ ਬਹੁਤ ਛੇਤੀ ਐਸੇ ਲੋਕ ਪੈਦਾ ਕਰੇਗਾ ਜਿਨ੍ਹਾਂ ਨਾਲ ਉਹ ਮੁਹੱਬਤ ਕਰੇਗਾ, ਔਰ ਉਹ ਲੋਕ ਜਿਹੜੇ ਨੇ ਅੱਲਾ ਨਾਲ ਮੁਹੱਬਤ ਕਰਨ ਦੇ। ਉਹ ਮੁਸਲਮਾਨਾਂ ਤੇ ਨਰਮ ਤੇ ਇਹਨਾਂ ਮੁਨਕਰਾਂ ਦੇ ਖਿਲਾਫ ਸਖਤ ਹੋਣ ਦੇ, ਅੱਲਾ ਦੀ ਰਾਹ ਯਾਦ ਕਰਨ ਦੇ, ਔਰ ਜਿਸ ਕਿਸੇ ਗੱਲ ਕਰਨ ਵਾਲਿਆਂ ਦੀ ਕੋਈ ਪਰਵਾਹ ਨਹੀਂ ਕਰਨ ਦੇ। ਇਹ ਅੱਲਾ ਦਾ ਫਜ਼ਲ ਹੈ, ਉਹ ਆਪਣੇ ਕਾਨੂੰਨ ਔਰ ਹਕਮਤ ਦੇ ਮੁਤਾਬਕ ਜਿਸ ਨੂੰ ਚਾਹੇਦਾ ਅਤਾ ਫਰਮਾਏਦਾ। ਅੱਲਾ ਬੜੀ ਵੁਸਅਤ ਰੱਖਣ ਵਾਲਾ ਹੈ ਔਰ ਸਾਰਾ ਕੁਝ ਜਾਣਦਾ ਹੈ। ਇਹ ਤੁਹਾਡੇ ਦੋਸਤ ਨਹੀਂ, ਤੁਹਾਡੇ ਸੱਚੇ ਦੋਸਤ ਹੈ ਅਸਲ 'ਚ ਅੱਲਾ ਔਰ ਉਸ ਦੇ ਰਸੂਲ, ਔਰ ਉਹ ਈਮਾਨ ਵਾਲੇ ਨੇ ਜਿਹੜੇ ਬੜੇ ਨੀਵੇਂ ਤੇ ਨਿੱਕੇ ਬਣ ਕੇ ਨਮਾਜ਼ ਪੜ੍ਹਦੇ ਨੇ ਔਰ ਜ਼ਕਾਤ ਦਿੰਦੇ ਨੇ, ਔਰ ਜਿਹੜੇ ਅੱਲਾ ਔਰ ਉਸ ਦੇ ਰਸੂਲ ਔਰ ਸੱਚੇ ਈਮਾਨ ਵਾਲਿਆਂ ਨੂੰ ਆਪਣਾ ਦੋਸਤ ਬਣਾ ਲੈਣ ਦੇ, ਉਹ ਹੀ ਫਤਹ ਪਾਉਣ ਦੇ। ਇਸ ਲਈ ਕਿ ਅੱਲਾ ਦੀ ਜਮਾਤ ਹੀ ਹੈ ਜਿਹੜੀ ਫਤਹ ਯਾਬ ਹੋਵੇਗੀ। ਜਜ਼ਾਕ ਅੱਲਾ।